ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 4 जून 2018 21 जेठ नानक शाही संमत 550 का दिन है। तो डॉक्टर साहब प्रोग्राम शुरू करने तो पहला असीं अपने दर्शकों के ਸਰੋਤਿਆਂ ਨੂੰ हमेशा तरह दस दईए व्यूअर्स, जे तुसीं हक सच इंसाफ ते पैरा दिन दा इक्को एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेल 5 केबल इन कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਨਾਲੇ ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਜਿਹੜਾ ਅੱਜ ਦਾ ਸਾਡਾ ਸੱਚੋ ਸੱਚ ਦਾ ਪ੍ਰੋਗਰਾਮ ਹੈ ਇਸ ਦਾ ਟਾਈਮ ਹੁਣ ਚੇਂਜ ਹੋ ਚੁੱਕਿਆ ਹੈ। ਜਿਸ ਤਰ੍ਹਾਂ ਕਿ ਪਹਿਲਾਂ 8 ਤੋਂ 9 ਹੁੰਦਾ ਸੀ, ਹੁਣ ਇਹ 8 ਤੋਂ ਲੈ ਕੇ 9:15 ਤੱਕ ਇਹ ਸਾਡਾ ਅੱਜ ਦਾ प्रोग्राम होगा एवरी डे। थैंक यू सो मच जी। डॉक्टर साहब प्रोग्राम के शुरू में जिस तरह कि सानू सारिਆਂ ਨੂੰ पता है कि जून 84 के घल्लूकारे ਨੂੰ वापरिया 34 साल बीत चुके हैं। उदों की हुकूमत ने, हिंदुस्तान की सरकार ने फौजी हमले द्वारा श्री अकाल तख्त साहिब ते होर 37 इतिहासक गुरु घरां ते टैंकां तोपां नाल हमला करके इन्हां नूं ढह ढेरी कर दिता अते नाल ही हज़ारां दी गिनती विच ਸਿੰਘਾਂ ਸਿੰਘਣੀਆਂ बच्चे बजुर्गां नूं शहीद किया। उन्हां दी याद नूं समर्पित अज दा इह सच्चो सच प्रोग्राम होएगा। पर असी अपनी कौम नूं पुछना चाहांगे डॉक्टर साहब कि साडी कौम अज कित्थे खड़ी है कि इस घल्लूकारे नूं वापरिया 34 साल बीत चुके हैं। जी डॉक्टर साहब इस नूं इस ते आपां तुहाडीआं विचारां लवांगे। जी डॉक्टर साहब की कहना चाहोगे तुसीं? देखो, जदों ही जून दे महीने दी शुरुआत हुंदी है जी, मैं समझदा है भी जिहड़ा भी सिख है, भावें किन्ना को प्रैक्टिसिंग है कि नहीं है, भाई बर्थ सिख है, प्रैक्टिसिंग है, तो फिर होर भी उस दी जिहड़ी है सेंसिटिविटीज़ हुंदियां ने जी। कोई सिख दुनिया च ऐसा नहीं होएगा जिहड़ा इस हफ्ते दे विच उस दर्द नूं महसूस ना करे जिहड़ा कि 34 सालां तो लगातारता दे नाल असीं सारे महसूस करदे चले आ रहे हैं। और जे तुसीं अपने अंतरमुख ਵੱਲ ਮੁੜਦੇ ਹੋ ਤਾਂ ਤੁਹਾਨੂੰ ਐਂ ਲੱਗਦਾ ਹੈ ਵੀ ਤੁਹਾਡੇ ਵਜੂਦ ਦੇ ਉੱਤੇ ਅਕਾਲ ਤਖਤ ਦੇ ਉੱਤੇ ਟੈਂਕਾਂ ਦੇ ਗੋਲੇ ਨਹੀਂ ਪੈ ਰਹੇ, ਤੁਹਾਡੇ ਵਜੂਦ ਦੇ ਉੱਤੇ ਉਹ ਗੋਲੇ ਡਿੱਗ ਰਹੇ ਨੇ ਜੀ। ਟੈਂਕ ਹਰਮੰਦਰ ਸਾਹਿਬ ਦੀਆਂ ਪਰਿਕਰਮਾ ਤੇ ਨਹੀਂ, ਤੁਹਾਡੇ ਵਜੂਦ ਤੇ ਚੜੇ ਹੋਏ ਨੇ ਜੀ। ਬਿਲਕੁਲ। ਔਰ ਤੁਹਾਡੇ ਆਪਣੇ ਬੱਚੇ ਬੱਚੀਆਂ ਜਿਹੜੇ ਨੇ ਉਹ ਪਰਿਕਰਮਾ ਦੇ ਵਿੱਚ ਕੱਲਾ ਦਰਬਾਰ ਸਾਹਿਬ ਹੀ ਨਹੀਂ, 37 ਇਤਿਹਾਸਕ ਗੁਰਦੁਆਰੇ ਜਿਨ੍ਹਾਂ ਚੋਂ ਦਰਬਾਰ ਸਾਹਿਬ ਤੋਂ ਇਲਾਵਾ ਸ਼੍ਰੀ ਤਰਨਤਾਰਨ ਸਾਹਿਬ, ਦੂਖ ਨਿਵਾਰਨ ਸਾਹਿਬ, ਪਟਿਆਲਾ ਗੁਰਦੁਆਰਾ ਮੁਕਤਸਰ ਸਾਹਿਬ ਟੈਂਕ ਲਿਆਂਦੇ ਗਏ ਜੀ ਕਿ ਜਿਵੇਂ ਸਾਡੇ ਆਪਣੇ ਬੱਚੇ ਬੱਚੀਆਂ ਉਹਨਾਂ ਟੈਂਕਾਂ ਦੇ ਥੱਲੇ ਨਰੜੇ ਜਾ ਰਹੇ ਹੋਣ। ਜੀ। ਬੇਸ਼ੱਕ ਜਦੋਂ ਅਸੀਂ ਇੱਕ ਲਫ਼ਜ਼ ਅੰਗਰੇਜ਼ੀ ਦਾ ਊਜ਼ਿੰਗ ਵੂੰਡਸ ਕਹਿੰਦੇ ਹਾਂ ਜਾਂ ਵੀਪਿੰਗ ਵੂੰਡਸ ਵੀ ਉਹਨਾਂ ਨੂੰ ਕਹਿੰਦੇ ਨੇ ਕਿ ਜ਼ਖਮ ਰੋਂਦੇ ਨੇ ਜਾਂ ਰਿਸਦੇ ਨੇ ਜੀ, ਪਰ ਇਹ ਤਾਂ ਇੱਕ ਇਹੋ ਜਿਹਾ ਜ਼ਖਮ ਹੈ ਜਿਹੜਾ ਨਾਸੂਰ ਬਣ ਚੁੱਕਾ ਹੈ ਸਿੱਖ ਕੌਮ ਦੇ ਲਈ। ਔਰ ਤੁਸੀਂ ਬਿਲਕੁਲ ਠੀਕ ਸ਼ੁਰੂਆਤ ਕੀਤੀ ਕਿ ਇਹ 34 ਵਰਿਆਂ 'ਚ ਹਰ ਜਦੋਂ ਵਰਾ ਆਉਂਦਾ ਹੈ ਅਸੀਂ ਗੁਰਦੁਆਰਿਆਂ ਦੇ ਵਿੱਚ ਸ਼ਹੀਦੀ ਸਮਾਗਮ ਵੀ ਕਰਦੇ ਹਾਂ, ਪ੍ਰੋਟੈਸਟ ਵੀ ਹੁੰਦੇ ਨੇ, ਸੈਮੀਨਾਰ ਵੀ ਹੁੰਦੇ ਨੇ, ਕੈਂਡਲ ਲਾਈਟ ਵਿਜਲ ਵੀ ਹੁੰਦੇ ਨੇ। ਬਿਲਕੁਲ ਜੀ। ਪਰ ਜਿਵੇਂ ਅੱਜ ਜਿੱਥੇ ਆ ਕੇ ਅਸੀਂ ਖੜੇ, ਕਿਉਂਕਿ ਇਹਨਾਂ 34 ਸਾਲਾਂ 'ਚ ਜਿਹੜੀ ਸਥਿਤੀ ਹੈ ਹਕੂਮਤ ਦੀ ਉਹ ਬੈਡ ਟੂ ਵਰਸਟ ਹੋਈ ਹੈ। ਔਰ ਇਹੀ ਹਾਲ ਜੇ ਅਸੀਂ ਅੱਜ ਪੰਜਾਬ ਦਾ ਦੇਖੀਏ ਹਰ ਪੱਖ ਤੋਂ, ਜਿਹੜੇ ਕਾਰਨਾਂ ਕਰਕੇ ਜਦੋਂ 15 ਅਗਸਤ 1947 ਨੂੰ ਅਸੀਂ ਭਾਰਤ ਦੇ ਨਕਸ਼ੇ 'ਚ ਕੈਦ ਹੋਏ ਔਰ ਜੂਨ 84 ਦਾ ਪਹਿਲਾ ਹਫ਼ਤਾ ਜਦੋਂ ਕਿ ਖਾਸ ਤੌਰ ਤੇ ਉਹਨਾਂ ਨੇ ਇਸ ਦਿਨ ਨੂੰ ਚੁਣਿਆ ਜੀ ਕਿਉਂਕਿ ਉਦੋਂ ਹਿੰਦੂ ਕੈਲੰਡਰ ਬਿਕਰਮੀ ਕੈਲੰਡਰ ਲਾਗੂ ਸੀ ਔਰ 1984 ਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ 3 ਜੂਨ ਨੂੰ ਸੀ ਜੀ ਔਰ ਉਹਨਾਂ ਨੇ ਉਸ ਨੂੰ ਹੀ ਪ੍ਰਾਈਮ ਡੇ ਜਿਹੜਾ ਚੁਣਿਆ, ਭਾਵੇਂ 1 ਜੂਨ ਨੂੰ ਹੀ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੀ ਫੌਜ ਕੱਲੇ ਪੰਜਾਬ 'ਚ ਹੀ ਨਹੀਂ, ਪੰਜਾਬ ਦੇ 12,000 ਪਿੰਡਾਂ ਦੇ ਵਿੱਚ ਹਰਲ-ਹਰਲ ਕਰਦੀ ਫਿਰ ਰਹੀ ਸੀ ਜੀ। ਪਿੰਡਾਂ ਨੂੰ ਸ਼ਹਿਰਾਂ ਨਾਲੋਂ ਕੱਟ ਦਿੱਤਾ ਗਿਆ ਸੀ। ਪੈਦਲ ਮੂਵਮੈਂਟ ਦੇ ਉੱਤੇ ਵੀ ਸਾਈਕਲ, ਗੱਡਾ, ਕਾਰ,
ਰੇਲ ਗੱਡੀਆਂ ਬੱਸਾਂ ਸਭ ਬੰਦ ਕਰ ਦਿੱਤੀਆਂ ਗਈਆਂ ਸੀ। ਪੰਜਾਬ ਨੂੰ ਸਾਰੇ ਸੰਸਾਰ ਨਾਲੋਂ ਕੱਟ ਦਿੱਤਾ ਸੀ ਜੀ। ਔਰ ਜਿੰਨੇ ਵਿਦੇਸ਼ੀ ਪੱਤਰਕਾਰ ਜਿਹੜੇ ਕਿ ਐਨਲਿਸਟਡ ਸੀ, ਕਿਉਂਕਿ ਜਿਹੜਾ ਵੀ ਵਿਦੇਸ਼ੀ ਆ ਉਹਦਾ ਵੀਜ਼ਾ ਹੁੰਦਾ ਹੈ, ਜਿੱਥੇ ਉਹਨੇ ਜਾਣਾ ਉਹਨੂੰ ਰਿਪੋਰਟ ਕਰਨਾ ਪੈਂਦਾ, ਸੋ ਉਹਨਾਂ ਦੇ ਕੋਲ ਲਿਸਟ ਹੁੰਦੀ ਹੈ। ਸੋ ਉਹਨਾਂ ਨੇ ਯਕੀਨੀ ਬਣਾਇਆ ਸੀ ਕਿ ਸਾਰੇ ਹੀ ਜਿਹੜੇ ਪੱਤਰਕਾਰ ਨੇ ਅੰਮ੍ਰਿਤਸਰ 'ਚ ਵੀ ਔਰ ਬਾਕੀ ਥਾਵਾਂ ਤੇ ਬੈਠੇ ਵੀ ਜੀ, ਉਹਨਾਂ ਨੂੰ ਪੰਜਾਬ 'ਚੋਂ ਬਾਹਰ ਕੱਢ ਦਿੱਤਾ ਜਾਏ। ਔਰ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਵੀ ਬਣਾਇਆ ਕਿ ਕੋਈ ਪੱਤਰਕਾਰ ਜਿਹੜਾ ਉਹ ਪੰਜਾਬ ਦੇ ਵਿੱਚ ਨਾ ਰਹੇ। ਔਰ ਡਿਸਟਰਬਡ ਏਰੀਆ ਉਹਨਾਂ ਨੇ ਡਿਕਲੇਅਰ ਕਰਕੇ ਡੀਸੀ ਤੋਂ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਸਿੱਧੇ ਤੌਰ ਤੇ ਸਿਵਿਲੀਅਨ ਜਿਹੜੇ ਸਾਰੇ ਰਾਈਟਸ ਸੀ ਉਹ ਮਨਸੂਖ ਕਰ ਦਿੱਤੇ ਗਏ। ਔਰ ਫਿਰ ਇਸ ਹਫਤੇ ਦੇ ਵਿੱਚ ਕੀ ਹੋਇਆ ਉਹਦੇ ਵੱਲ ਜਾਣ ਤੋਂ ਪਹਿਲਾਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਬੇਸ਼ੱਕ ਪੰਜਾਬ ਦੇ ਵਿੱਚ ਅੱਜ ਉਹੀ ਕਾਤਲ ਜਮਾਤ ਕਾਂਗਰਸ, ਜਿਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਘੱਲੂਘਾਰਾ ਵਰਤਾਉਣ ਦਾ ਜਿਹੜਾ ਉਹ ਫੈਸਲਾ ਆਪਣੀ ਕਿਚਨ ਕੈਬਨਿਟ ਦੇ ਵਿੱਚ ਉਸ ਵੇਲੇ ਦੀਆਂ ਹਿੰਦੂਤਵੀ ਜਿਹੜੀਆਂ ਸ਼ਕਤੀਆਂ ਸੀ ਨਾਗਪੁਰ ਵਾਲੀਆਂ ਉਹਨਾਂ ਦੀ ਜਿਹੜਾ ਸਹਿਯੋਗ ਦੇ ਨਾਲ ਸੋਵੀਅਤ ਯੂਨੀਅਨ ਦੀ ਇੰਟੈਲੀਜੈਂਸ ਏਜੰਸੀ KGB ਔਰ ਹੁਣ ਇੰਗਲੈਂਡ ਦੀ ਇੰਟੈਲੀਜੈਂਸ ਏਜੰਸੀ ਮਾਰਗਰਟ ਥੈਚਰ ਦਾ ਰੋਲ ਵੀ ਸਾਡੇ ਸਾਹਮਣੇ ਹੈ। ਔਰ ਜਿਹੜੇ ਉਸ ਕਿਚਨ ਕੈਬਨਿਟ 'ਚ ਜਿਨ੍ਹਾਂ ਨੇ ਇਹ ਫੈਸਲਾ ਲੈਣ ਦੇ ਵਿੱਚ ਜਿਹੜਾ ਉਸ ਦਾ ਸਾਥ ਦਿੱਤਾ, ਉਹਨਾਂ ਦੇ ਵਿੱਚ ਪ੍ਰਣਬ ਮੁਖਰਜੀ ਪ੍ਰੈਜ਼ੀਡੈਂਟ ਰਿਹਾ ਔਰ ਹੁਣ 2 ਦਿਨ ਬਾਅਦ 7 ਜੂਨ ਨੂੰ ਉਹ ਨਾਗਪੁਰ ਦੇ ਵਿੱਚ RSS ਕਾਡਰ ਨੂੰ ਵੀ ਐਡਰੈਸ ਕਰੇਗਾ। ਉਹ ਵੀ ਜਿਉਂਦਾ ਹੈ ਅਜੇ ਔਰ ਦੱਸ ਰਿਹਾ ਕਿ ਵੀ ਕਿਵੇਂ RSS ਨੇ ਆਪਣੀ ਪਹੁੰਚ ਕਿੱਥੋਂ ਤੱਕ ਬਣਾਈ। ਔਰ P ਚਿਦੰਬਰਮ ਜਿਹੜਾ ਉਸ ਤੋਂ ਬਾਅਦ ਰਾਜੀਵ ਗਾਂਧੀ ਦੇ ਵੇਲੇ ਵੀ ਫਾਈਨੈਂਸ ਮਿਨਿਸਟਰ ਕੀ ਪੋਜੀਸ਼ਨਸ ਤੇ ਰਿਹਾ ਹੈ। PC ਅਲੈਗਜ਼ੈਂਡਰ ਜਿਹੜਾ ਉਹਦਾ PA ਸੀ ਇੰਦਰਾ ਗਾਂਧੀ ਦਾ, ਫਿਰ ਅਰੁਣ ਸਿੰਘ, ਅਰੁਣ ਨਹਿਰੂ, ਇਹ ਸਾਰੀ ਕਲਾਸ ਔਰ ਉਹਨਾਂ ਦੇ ਵਿੱਚ ਜਿਹੜੇ ਉਹ ਕਰੈਕਟਰ ਜਿਨ੍ਹਾਂ ਜਿਵੇਂ ਨਰਸਿਮਹਾ ਰਾਓ ਬਾਅਦ ਦੇ ਵਿੱਚ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਵੇਲੇ ਉਹ ਹੋਮ ਮਿਨਿਸਟਰ ਸੀ, ਜਿਹਨੇ ਯਕੀਨੀ ਬਣਾਇਆ ਕਿ ਨਸਲਕੁਸ਼ੀ ਹੋਏ। ਔਰ ਇਹੀ ਨਰਸਿਮਹਾ ਰਾਓ ਫਿਰ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ ਉਦੋਂ ਪ੍ਰਧਾਨ ਮੰਤਰੀ ਸੀ। ਸੋ ਕੁੱਲ ਮਿਲਾ ਕੇ ਇਸ ਗੇਮ ਦਾ ਜਿਹੜਾ ਸਾਰਾ ਹੀ ਦਾਇਰਾਕਾਰ ਬਹੁਤ ਕੁਝ ਸਾਹਮਣੇ ਆਇਆ ਹੈ। ਬਹੁਤ ਕੁਝ ਅਜੇ ਲੁਕਿਆ ਹੋਇਆ ਕਿਉਂਕਿ ਬਹੁਤ ਸਾਰੀਆਂ ਫਾਈਲਸ ਜਿਹੜੀਆਂ ਖਾਸ ਤੌਰ ਤੇ ਜੇ ਇੰਗਲੈਂਡ ਦੇ ਹਵਾਲੇ ਨਾਲ ਜਿਹੜਾ ਟਰੂਥ ਕਮਿਸ਼ਨ ਬਣਾਉਣ ਦੀ ਗੱਲ ਅੱਗੇ ਤੁਰ ਪਏ ਤੇ ਬਹੁਤ ਕੁਝ ਅਨਫੋਲਡ ਹੋਏਗਾ ਕਿ ਇਸ ਸਾਰੇ ਦੇ ਵਿੱਚ ਕੀ ਹੋਇਆ। ਸੋ ਇੱਕ ਗੱਲ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਇਹ ਬੜੇ ਪਲੈਨਡ ਤਰੀਕੇ ਦੇ ਨਾਲ, ਬੜੀ ਸਟ੍ਰੈਟਜੀ ਦੇ ਨਾਲ, ਜਿਸ ਨੂੰ ਬਹੁਤ ਪਹਿਲਾਂ 2-2.5 ਸਾਲ ਪਹਿਲਾਂ ਜਿਹੜਾ ਉਹ ਵਿਉਂਤਬੰਦੀ ਉਹਦੀ ਕੀਤੀ ਗਈ, ਜਿਸ ਦੇ ਸਬੂਤ ਜਦੋਂ ਅਸੀਂ ਦੇਖਦੇ ਹਾਂ ਕਿ ਵੈਸਟਰਨ ਕਮਾਂਡ ਦਾ ਲੈਫਟੀਨੈਂਟ ਜਨਰਲ ਸਿਨਹਾ ਜਿਹੜਾ ਕਿ 82 ਦੇ ਵਿੱਚ ਪੋਸਟਡ ਸੀ ਪੰਜਾਬ ਦੇ ਵਿੱਚ ਔਰ ਈਵਨ ਉਦੋਂ ਇੰਦਰਾ ਗਾਂਧੀ ਔਰ ਉਹਦੇ ਡਿਫੈਂਸ ਮਿਨਿਸਟਰ ਔਰ ਪੰਜਾਬ 'ਚ ਦਰਬਾਰਾ ਸਿੰਘ ਦੀ ਹਕੂਮਤ ਸੀ, ਉਹਨਾਂ ਨੇ ਟੈਂਕ ਜਿਹੜੇ ਆ ਮੰਗੇ ਸੀ ਸੰਤ ਪਿੰਡਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੇ ਵੇਲੇ ਜਿਹੜਾ ਉਹ ਚੌਂਕ ਮਹਿਤੇ ਦੇ ਉੱਤੇ ਟੈਂਕਾਂ ਦਾ ਇਸਤੇਮਾਲ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੇ ਕਰਨਾ ਚਾਹੁੰਦੇ ਸੀ। ਸੋ ਹੁਣ ਇਸ ਗੱਲ ਦੇ ਵੀ ਬੜੇ ਪ੍ਰਤੱਖ ਸਬੂਤ ਨੇ ਕਿ ਕਿਵੇਂ ਉੱਤਰਾਖੰਡ ਹੋਏ, ਦੂਸਰੀਆਂ ਥਾਵਾਂ ਦੇ ਉੱਤੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਆਲਮੋਸਟ 82 ਤੋਂ ਹੀ ਪਲੈਨਿੰਗ ਹੋਈ, 83 ਚ ਉਹਨੂੰ ਐਗਜ਼ੀਕਿਊਟ ਕਰਨ ਦੀ ਲਾਈਨ ਚੱਲ ਰਹੀ ਸੀ ਬਰਾਬਰ। ਔਰ ਜਿਹੜੀ ਮਾਰਗਰਟ ਥੈਚਰ ਤੋਂ ਫਰਵਰੀ ਮਹੀਨੇ ਦੇ ਵਿੱਚ 84 ਚ ਮਦਦ ਮੰਗੀ ਗਈ, ਜਿਹੜੇ ਕਿ ਕੁਝ ਦੇਰ ਬਾਅਦ ਉਹਨਾਂ ਦੇ ਸਪੈਸ਼ਲ ਇੰਟੈਲੀਜੈਂਸ ਆਫੀਸਰ ਗਏ। ਸੋ ਜੇ ਔਰ ਦਿਨ ਜਿਵੇਂ ਮੈਂ ਕਿਹਾ ਵੀ 3 ਜੂਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ। ਸੋ ਜਦੋਂ ਤੁਸੀਂ ਇਹ ਸਾਰੇ ਹੀ ਜਿਹੜੇ ਪੁਆਇੰਟਸ ਨੇ ਉਹਨਾਂ ਨੂੰ ਟੈਗ ਇਨ ਕਰਦੇ ਹੋ ਤਾਂ ਫਿਰ ਅਸੀਂ ਦੇਖਦੇ ਹਾਂ ਕਿ 18ਵੀਂ ਸਦੀ ਦੇ ਘੱਲੂਘਾਰਿਆਂ ਨੂੰ ਅਸੀਂ ਸ਼ਬਦ ਇਸਤੇਮਾਲ ਕਰਦੇ। ਵੱਡਾ ਘੱਲੂਘਾਰਾ ਅਬਦਾਲੀ ਔਰ ਉਸ ਦੀਆਂ ਫੋਰਸਿਸ ਨੇ ਵਰਤਾਇਆ ਕੋਪਰਹੀੜਾ ਜਿਹੜਾ ਮਲੇਰਕੋਟਲੇ ਦੇ ਨੇੜੇ ਹੈ ਉਸ ਦੇ ਵਿੱਚ 1762 ਦੇ ਵਿੱਚ। ਔਰ ਛੋਟਾ ਘੱਲੂਘਾਰਾ ਉਸ ਤੋਂ ਪਹਿਲਾਂ ਕਾਹਨੂੰਵਾਨ ਦੇ ਛੰਭ 'ਚ ਜਿਹੜਾ ਗੁਰਦਾਸਪੁਰ ਜ਼ਿਲ੍ਹੇ 'ਚ ਹੈ ਉਹ ਉਸ ਵੇਲੇ ਦੀ ਮੁਗਲਿਆ ਹਕੂਮਤ ਜ਼ਕਰੀਆ ਖਾਨ ਜਿਹੜਾ ਬਾਅਦ ਦੇ ਵਿੱਚ ਭਾਵੇਂ ਕੁਛ ਦੇਰ ਉਹਦਾ ਗਵਰਨਰ ਵੀ ਰਿਹਾ ਅਬਦਾਲੀ ਦਾ, ਔਰ ਉਹਦਾ ਖਾਸ ਤੌਰ ਤੇ ਖੱਤਰੀ ਪ੍ਰਾਈਮ ਮਿਨਿਸਟਰ ਲਖਪਤ ਰਾਏ ਲੱਖੂ ਜਿਹੜਾ ਇਹ ਕਹਿੰਦਾ ਸੀ ਕਿ ਜੀ ਗੁਰੂ ਗੋਬਿੰਦ ਸਿੰਘ ਇੱਕ ਕਸ਼ਤਰੀ ਜਿਨ੍ਹਾਂ ਨੇ ਖਾਲਸਾ ਪੰਥ ਸ਼ੁਰੂ ਕੀਤਾ ਔਰ ਲਖਪਤ ਰਾਏ ਕਸ਼ਤਰੀ ਇਸ ਦਾ ਖਾਤਮਾ ਕਰੇਗਾ। ਸੋ ਜ਼ਾਹਰ ਹੈ ਵੀ ਉਹ ਦੋ ਘੱਲੂਘਾਰਿਆਂ ਦੀ ਯਾਦ ਔਰ ਉਹਨਾਂ ਚੋਂ ਅਸੀਂ ਕਿਵੇਂ
ਮਜ਼ਬੂਤ ਹੋ ਕੇ ਨਿਕਲੇ, ਜਿਹੜੇ ਸਾਡੀਆਂ ਲੋਕ ਬੋਲੀਆਂ ਦੇ ਵਿੱਚ ਜਾਂ ਖਾਲਸਾਈ ਬੋਲਿਆਂ 'ਚ ਅੱਜ ਵੀ ਉਸ ਨੂੰ ਅਸੀਂ ਉਸ ਪੀਰੀਅਡ ਨੂੰ ਯਾਦ ਕਰਦੇ। ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ। ਸੋ ਜ਼ਾਹਰ ਹੈ ਕਿ ਘੱਲੂਘਾਰੇ ਬੀਤੇ ਦੇ ਵਿੱਚ ਅਸੀਂ ਸਹਿ ਹੋਏ ਨੇ, ਪਰ 20ਵੀਂ ਸਦੀ ਦੇ ਵਿੱਚ ਇੱਕ ਲੋਕਤੰਤਰ ਦੇ ਨਾਂ ਥੱਲੇ ਜੀ, ਡੈਮੋਕ੍ਰੇਸੀ ਦੇ ਨਾਂ ਥੱਲੇ, ਇੱਕ ਸਾਡੇ ਸਭ ਤੋਂ ਪਵਿੱਤਰ ਗੁਰਧਾਮ ਜਿਹੜਾ ਸਾਡਾ ਦਿਲ ਹੈ, ਸਾਡਾ ਜਿਹੜਾ ਧੜਕਣ ਹੈ, ਜਿਸ ਦੇ ਲਈ ਜਿੱਥੇ ਜਿੱਥੇ ਵੀ ਸਿੱਖ ਦੁਨੀਆ ਭਰ ਦੇ ਵਿੱਚ ਬੈਠੇ, ਉਹ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਉਹ ਮੰਗਦਾ ਹੈ ਕਿ ਇਹ ਅਕਾਲ ਪੁਰਖ ਇਹ ਬੋੜੀ ਕਰੋ ਕਿ ਸਾਨੂੰ ਉਸ ਮੀਰੀ ਪੀਰੀ ਦੇ ਮੁਕਾਮ ਦੇ ਜਿਹੜੇ ਨੇ ਉਹ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਏ। ਸੋ ਉਹੀ ਅੰਮ੍ਰਿਤਸਰ ਦੀ ਜ਼ੂ ਜਿਸ ਨੂੰ ਮੁਗਲਾਂ ਤੋਂ ਅਫਗਾਨਾਂ ਤੋਂ ਆਜ਼ਾਦ ਕਰਾਉਂਦੇ ਆ ਸਿੱਖ, ਕਦੇ ਇਸ ਗੱਲ ਨੂੰ ਵੀ ਵੱਡੇ ਭਾਗ ਸਮਝਦੇ ਸੀ ਕਿ ਜੇ ਸ਼ਹੀਦੀ ਅੰਮ੍ਰਿਤਸਰ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਉਸ ਦੀ ਮਿੱਟੀ ਦੇ ਵਿੱਚ ਸਾਡਾ ਖੂਨ ਡੁੱਲੇ। ਪਰ ਉਹ ਵਕਤ ਔਰ ਉਸ ਜ਼ੁਲਮ ਜਦੋਂ ਕਿ ਦੂਸਰੇ ਹਾਕਮ ਉਹਨਾਂ ਦੇ ਜ਼ੁਲਮ, ਪਰ ਅੱਜ ਜੋ ਸਾਡੇ ਨਾਲ 34 ਵਰੇ ਪਹਿਲਾਂ ਵਾਪਰਦਾ, ਬੇਸ਼ੱਕ ਇਸ ਦੀ ਅਸੀਂ ਸ਼ੁਰੂਆਤੀ ਪਾਠ 1955-56 ਦੇ ਦੌਰ 'ਚ ਵੀ ਦੇਖਦੇ, ਉਦੋਂ ਭਾਵੇਂ ਬੜਾ ਸੀਮਤ ਆਪਰੇਸ਼ਨ ਸੀ ਪੰਜਾਬ ਪੁਲਿਸ ਦਾ, ਉਸ ਵੇਲੇ ਭੀਮ ਸੈਨ ਸੱਚਰ ਮੁੱਖ ਮੰਤਰੀ ਸੀ, ਅਸ਼ਵਨੀ ਕੁਮਾਰ DIG ਉਸ ਰੇਂਜ ਦਾ ਸੀ, ਆਰੀਆ ਸਮਾਜੀ, ਔਰ ਉਹਨਾਂ ਨੇ ਵੀ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਮੰਜੀ ਸਾਹਿਬ ਤੱਕ ਆ ਕੇ ਟੀਅਰ ਗੈਸ ਔਰ ਈਵਨ ਗੋਲੀ ਲਾਠੀ ਚਾਰਜ, ਲੇਕਿਨ ਉਸ ਦਾ ਜਿਹੜਾ ਇੰਨਾ ਰਿਐਕਸ਼ਨ ਹੋਇਆ ਸੀ ਉਸ ਪੀਰੀਅਡ 'ਚ ਵੀ, ਔਰ ਉਹ ਵੀ ਸ਼ਾਇਦ ਜੋ ਕੁਝ ਜੂਨ 84 'ਚ ਹੋਇਆ, ਜਿਵੇਂ ਅੱਜ ਅਸੀਂ ਦੇਖਦੇ ਹਾਂ ਕਿ ਕਿਵੇਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਿਹਨੂੰ ਟਰਾਇਲ ਬੈਲੂਨ ਕਹਿੰਦੇ ਨੇ ਜਾਂ ਟੈਸਟਿੰਗ ਦਾ ਵਾਟਰਸ, ਔਰ ਬਾਅਦ ਦੇ ਵਿੱਚ ਭੀਮ ਸੈਨ ਸੱਚਰ ਨੇ ਆ ਕੇ ਉੱਥੇ ਜਿਹੜੀ ਹੈ ਮੁਆਫੀ ਮੰਗੀ ਸੀ ਮੰਜੀ ਸਾਹਿਬ ਦੀਵਾਨ ਹਾਲ 'ਚ, ਔਰ ਉਹਨੇ ਅਸਤੀਫਾ ਵੀ ਦਿੱਤਾ ਸੀ। ਸੋ ਕੁੱਲ ਮਿਲਾ ਕੇ ਉਹ ਫਿਰ ਕਿਉਂਕਿ ਸਾਡੇ 'ਚੋਂ ਮਾਫ ਕਰਨ ਦੀ ਭਾਵਨਾ ਵਾਲਾ ਪਾਰਟ ਵੀ ਰਹਿੰਦਾ, ਉਹ ਸਾਡੀਆਂ ਯਾਦਾਂ ਤੋਂ ਉਵੇਂ ਨਹੀਂ ਉਕਰਿਆ ਗਿਆ, ਔਰ ਇਸ ਲਈ ਬਹੁਤ ਸਾਰਿਆਂ ਲਈ ਜੂਨ 84 ਇੱਕ ਇਸ ਕਿਸਮ ਦਾ ਜਿਹਨੂੰ ਕਹਿੰਦੇ ਨੇ ਕਿ ਵੀ ਬੋਲਟ ਫਰਮ ਦਾ ਬਲੂ, ਕਿਉਂ ਜਿਵੇਂ ਅਸਮਾਨ 'ਚੋਂ ਆ ਕੇ ਕੋਈ ਚੀਜ਼ ਤੁਹਾਨੂੰ ਵੱਜਦੀ ਹੈ। ਔਰ ਇਹੀ ਕਾਰਨ ਹੈ ਜੋ ਉਸ ਪੀਰੀਅਡ ਦਾ ਡਾਟਾ, ਕਿੰਨਿਆਂ ਨੇ ਹਾਰਟ ਅਟੈਕ ਘਰਾਂ 'ਚ ਬੈਠੇ ਸਫਰ ਕੀਤੇ, ਕਿੰਨੇ ਜਿਹੜੇ ਨੇ ਉਸ ਸਦਮੇ 'ਚੋਂ ਉੱਠ ਹੀ ਨਹੀਂ ਸਕੇ, ਔਰ ਕਿਸ ਕਿਸਮ ਦੀ ਜਿਹੜੇ ਉਸ ਦੌਰ ਦੇ ਨੇ ਜਿਨ੍ਹਾਂ ਨੇ ਉਹ ਦੇਖਿਆ, ਉਹਨਾਂ ਨੂੰ ਤੁਸੀਂ ਐਕਸਪਲੇਨ ਹੀ ਨਹੀਂ ਕਰ ਸਕਦੇ ਕਿ ਉਹ ਕਿਵੇਂ ਕਈ ਸ਼ਦਾਈਆਂ ਵਾਂਗ ਤੁਸੀਂ ਜਿਹੜਾ ਕਈ ਦਿਨ ਬਿਨਾਂ ਖਾਧੇ ਬਿਨਾਂ ਪੀਤੇ ਤੁਸੀਂ ਘੁੰਮ ਰਹੇ ਹੋ, ਤੁਹਾਨੂੰ ਸੁੱਝ ਨਹੀਂ ਰਿਹਾ ਵੀ ਕੀ ਹੋ ਗਿਆ ਤੁਹਾਡੇ ਨਾਲ। ਔਰ ਇਹ ਉਹ ਦੌਰ ਹੈ ਜਦੋਂ ਕਿ ਇੱਕ ਪਾਸੇ ਸਮੁੱਚੀ ਸਿੱਖ ਕੌਮ ਜਿਹੜੀ ਉਸ ਧਰਤੀ ਤੋਂ ਲੈ ਕੇ ਦੁਨੀਆ ਜਿੱਥੇ 'ਚ ਵੀ ਸੀ ਇੱਕ ਕਲੈਕਟਿਵ ਸਦਮੇ 'ਚ ਸੀ। ਸਦਮਾ ਵੀ ਛੋਟਾ ਸ਼ਬਦ ਹੈ ਕਿ ਉਹਨਾਂ ਨੂੰ ਜਿਹੜਾ ਹੈ ਉਹਨਾਂ ਦਾ ਵਜੂਦ ਦੇ ਉੱਤੇ ਜਿਹੜਾ ਹੈ ਉਹ ਇਵੇਂ ਸੀ ਕਿ ਐਸਾ ਉਹਦੇ ਤੇ ਘਾਤ ਕੀਤਾ ਕਿ ਜਿਹਦੇ ਕਦੇ ਵੀ ਜਿਹੜੇ ਜਿਸ ਦੀ ਪੂਰਤੀ ਜਾਂ ਜਿਸ ਦੀ ਜਿਹੜੀ ਹੈ ਉਹ ਹੀਲਿੰਗ ਨਹੀਂ ਹੋ ਸਕਦੀ। ਪਰ ਇਸ ਦੇ ਨਾਲ ਰੁਕਿਆ ਹੋਇਆ ਜਿਹੜਾ ਰੋਹ ਵੀ ਸੀ। ਔਰ ਮੈਂ ਸਮਝਦਾ ਹਾਂ ਕਿ ਵੀ ਸਾਡਾ ਜਦੋਂ ਅਸੀਂ ਇਸ ਘੱਲੂਘਾਰੇ ਨੂੰ ਯਾਦ ਕਰਦੇ ਹਾਂ ਔਰ ਇਸ ਦੀ ਅੱਗੋਂ ਵਿਚਾਰ ਕਰਾਂਗੇ, ਪਰ ਮੈਂ ਉਸ ਵੱਲ ਜਾਣ ਤੋਂ ਪਹਿਲਾਂ ਦੱਸਦੇ ਹਾਂ ਕਿ ਉਸ ਪੀਰੀਅਡ ਤੋਂ ਬਾਅਦ ਡਾਇਸਪੋਰਾ ਸਿੱਖ ਜ਼ਾਹਰ ਹੈ ਵੀ ਇੱਕ ਪਾਸੇ ਜਿੱਥੇ ਸਰਕਾਰੀ ਜ਼ੁਲਮਾਂ ਦੀ ਦਾਸਤਾਨ, ਟੈਂਕ, ਤੋਪਾਂ, 에ਅਰ ਫੋਰਸ, ਨੇਵਲ ਡਾਈਵਰਸ, ਗਰਾਊਂਡ ਆਰਮੀ ਔਰ ਉਸ ਸਾਰੇ ਦੇ ਨਾਲ ਜੁੜੀ ਹੋਈ ਜ਼ਹਿਰੀਲੀ ਗੈਸ ਔਰ ਉਹਨਾਂ ਦੇ ਸਪੈਸ਼ਲ ਕਮਾਂਡੋ, ਇੰਡੋ ਤਿੱਬਤਨ ਬਾਰਡਰ ਫੋਰਸ, ਦੂਜੇ ਤੀਜੇ, ਉਹ ਸਾਰੇ ਵੇਰਵੇ ਬਹੁਤ ਵਾਰ ਡਿਸਕਸ ਵੀ ਹੁੰਦੇ ਨੇ। ਹੁਣ ਇੰਨਾ ਕੁ ਇੰਟਰਨੈਟ ਤੇ ਜਾਣਕਾਰੀ ਪਈ ਹੈ ਕਿ ਸਾਨੂੰ ਵੇਰਵਿਆਂ 'ਚ ਜਾਣ ਦੀ ਲੋੜ ਨਹੀਂ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਕੁਝ ਕਿਸੇ ਦੁਸ਼ਮਣ ਦੇਸ਼ ਦੇ ਨਾਲ ਵੀ ਲੜਨ ਲੱਗਿਆ ਆਰਮੀ ਸੰਕੋਚ ਕਰਦੀ ਹੈ, ਉਸ ਸਾਰੇ ਹਥਿਆਰਾਂ ਨੂੰ ਬੇਕਿਰਕੀ ਦੇ ਨਾਲ ਇਸਤੇਮਾਲ ਕੀਤਾ ਗਿਆ। ਔਰ ਮਕਸਦ ਹੀ ਇਹ ਸੀ ਕਿ ਜਿਹਨੂੰ ਕਹਿੰਦੇ ਨੇ ਕਿ ਵੀ ਵੱਡਾ ਬੈਗ ਭਰਨਾ ਸ਼ੂਟਿੰਗ ਲਈ, ਸ਼ੂਟਿੰਗ ਦੇ ਨਾਲ। ਇਸ ਲਈ ਦਿਨ ਵੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਚੁਣਿਆ ਗਿਆ। ਔਰ ਜਦੋਂ ਤੁਸੀਂ ਉਸ ਦੌਰ ਨੂੰ ਦੇਖਦੇ ਹੋ ਔਰ ਇੱਕ ਪਾਸੇ ਕੌਮ ਦਾ ਸਦਮਾ, ਇੱਕ ਪਾਸੇ ਉਹ ਲੋਕ ਜਿਨ੍ਹਾਂ ਨੂੰ 5-5.5 ਸਦੀਆਂ ਕਿਵੇਂ ਸਿੱਖਾਂ ਨੇ, ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਹੀ ਜ਼ਿਕਰ ਕਰੀਏ ਕਿ ਜੇ
ਜਿੱਥੇ ਸਾਡੇ ਗੁਰੂ ਸਾਹਿਬਾਨ ਧਾਰਮਿਕ ਆਜ਼ਾਦੀਆਂ ਦੇ ਲਈ ਆਪਣੀ ਸ਼ਹਾਦਤ ਦਿੰਦੇ ਨੇ ਜੀ, ਔਰ ਇਹ ਉਸੇ ਹੀ ਕੌਮ ਦੇ ਸਭ ਤੋਂ ਮੁਕੱਦਸ ਉਸ ਮੁਕਾਮ ਨੂੰ ਪਹਿਲੇ ਸ਼ਹੀਦ ਗੁਰੂ ਦੇ ਸ਼ਹੀਦੀ ਦਿਨ ਦੇ ਉੱਤੇ ਟੈਂਕਾਂ ਤੋਪਾਂ ਦਾ ਸ਼ਿਕਾਰ ਬਣਾ ਕੇ ਉਹ ਪਾਰਲੀਮੈਂਟ ਦੇ ਗਲਿਆਰੇ ਹੋਣ, ਪਾਵਰ ਕੋਰੀਡੋਰ ਹੋਣ ਔਰ ਸਾਰੀ ਆਮ ਜਨਤਾ ਜਨਾਰਦਨ ਉਹਨਾਂ ਦੀ ਹੋਏ, ਜਿਨ੍ਹਾਂ ਦਾ ਕਹਿਣਾ ਕਿ ਸਿੱਖ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਔਰ ਉਹਨਾਂ ਵੱਲੋਂ ਕਿਵੇਂ ਜਿਹੜਾ ਉਹ ਕਿਤੇ ਪੂੜੀਆਂ, ਛੋਲੇ, ਮਠਿਆਈਆਂ ਵੰਡਣੀਆਂ, ਫੌਜੀਆਂ ਨੂੰ ਜਿਹੜਾ ਕਿਵੇਂ ਉਹਨਾਂ ਨੇ ਸਵਾਗਤ ਕੀਤਾ ਸਾਰੇ। ਸੋ ਇਹ ਜਿਹੜਾ ਸਾਰਾ ਹੀ ਚੈਪਟਰ ਹੈ, ਇਹ ਇੱਕ ਪਾਸੇ ਅਕਿਰਤ ਘਣਤਾ ਦੀ ਸਿਖਰ ਹੈ, ਬਿਲਕੁਲ ਇੱਕ ਪਾਸੇ ਕੌਮ ਦੇ ਉੱਤੇ ਜਿਵੇਂ ਜਿਹਨੂੰ ਹਰਿੰਦਰ ਸਿੰਘ ਮਹਿਬੂਬ ਹੋਰਾਂ ਨੇ ਕਿਹਾ ਕਿ ਭਾਈ ਜਿਹੜੇ ਭੋਲੇ ਨੀਂਗਰ ਪਿਤਾ ਦੀ ਗੋਦ ਦੇ ਵਿੱਚ ਸੁੱਤੇ ਉਹ ਬੱਚੇ ਜਿਨ੍ਹਾਂ ਨੂੰ ਕਾਲੇ ਉਸ ਨਾਗਣੀ ਨੇ ਆ ਕੇ ਦੱਸਿਆ, ਸਰਾਲ ਜਿਉਂ ਘੇਰਾ ਪਾਇਆ ਔਰ ਦੱਸਿਆ, ਇਹ ਸਾਰਾ ਸਿੰਬੋਲਿਜ਼ਮ ਹੈ। ਔਰ ਜਿਸ ਨੂੰ ਅਫਜ਼ਲ ਅਹਿਸਨ ਰੰਧਾਵਾ ਜਿਹੜੇ ਕਿ ਹੁਣ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ, ਪਰ ਉਹਨਾਂ ਦੀ ਨਜ਼ਮ ਨਵਾਂ ਘੱਲੂਘਾਰਾ ਅੱਜ ਵੀ ਉਹ ਕਲਾਸਿਕ ਨਜ਼ਮ ਹੈ ਜਿਸ ਦਾ ਕੋਈ ਪੈਰਲਲ ਨਹੀਂ ਹੈ। ਤੇ ਜਦੋਂ ਉਹਨਾਂ ਨੇ ਕਿਹਾ ਵੀ ਦੁਸ਼ਮਣਾ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਸੋ ਉਹ ਜਿਹੜੀ 5 ਸਦੀਆਂ ਦੀ ਹੌਸਟਿਲਿਟੀ ਸਾਹਮਣੇ ਆਉਂਦੀ ਹੈ। ਔਰ ਇਧਰ ਇੱਕ ਪਾਸੇ ਜ਼ੁਲਮ ਦੀ ਇੰਤਹਾ ਹੈ, ਦੂਸਰੇ ਪਾਸੇ ਜਿਹੜਾ ਜਰਨੈਲਾਂ ਦਾ ਜਰਨੈਲ, ਜਿਹੜਾ ਅਕਾਲ ਤਖਤ ਦਾ ਪਹਿਰੇਦਾਰ, ਗੁਰੂ ਹਰਗੋਬਿੰਦ ਸਾਹਿਬ ਦਾ ਮੀਰੀ ਪੀਰੀ ਦਾ ਨੂੰ ਪਰਨਾਇਆ ਹੋਇਆ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ 2-3 ਦਰਜਨ ਸਾਥੀਆਂ ਨੇ ਜਿਵੇਂ 72 ਘੰਟੇ ਫੌਜ ਦਾ ਮੁਕਾਬਲਾ ਕੀਤਾ। ਉੱਥੇ ਚਮਕੌਰ ਦੀ ਕੱਚੀ ਗੜੀ ਦਾ ਉਹ ਇਤਿਹਾਸ 20ਵੀਂ ਸਦੀ ਦੇ ਵਿੱਚ ਇਹਨਾਂ ਗੁਰੂ ਕੇ ਯੋਧਿਆਂ ਨੇ ਦੁਹਰਾਇਆ ਔਰ ਉਹ ਸਾਡਾ ਫਖਰ ਹੈ, ਪ੍ਰਾਈਡ ਹੈ। ਇਸ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਇੱਕ ਪਾਸੇ ਘੱਲੂਘਾਰਾ ਹੈ, ਘੱਲੂਘਾਰਾ ਸ਼ਬਦ ਦਾ ਮਤਲਬ ਹੀ ਇਹ ਹੁੰਦਾ ਕਿ ਇਨਡਿਸਕ੍ਰਿਮੀਨੇਟ ਕਿਲਿੰਗ, ਕਿਉਂਕਿ ਵੱਡੇ ਘੱਲੂਘਾਰੇ, ਛੋਟੇ ਘੱਲੂਘਾਰੇ ਵੇਲੇ ਵੀ ਬੀਬੀਆਂ, ਬੱਚੇ ਔਰ ਇੱਥੇ ਵੀ ਲੜਨ ਵਾਲੇ, ਜੂਝਣ ਵਾਲੇ ਤਾਂ 3 ਦਰਜਨ ਤੋਂ ਸ਼ਾਇਦ ਜ਼ਿਆਦਾ ਨਹੀਂ ਸਨ, ਲੇਕਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਸਿੱਖ ਸੰਗਤਾਂ ਦਾ ਜਿਹੜਾ ਈਵਨ ਕੰਜ਼ਰਵੇਟਿਵ ਤਰੀਕੇ ਦੇ ਨਾਲ ਵੀ ਨੰਬਰ 10,000 ਦੇ ਕਰੀਬ ਸਿੰਘ ਸਿੰਘਣੀਆਂ, ਭੁਜੰਗੀ ਭੁਜੰਗਣਾ, ਉਹਨਾਂ ਚੋਂ ਛੋਟੇ ਛੋਟੇ ਬੱਚੇ ਵੀ, ਔਰ ਇਹ ਇੱਕ ਟੈਸਟੀਮਨੀ ਹੈ। ਔਰ ਜਿੱਥੇ ਅਸੀਂ ਉਹਨਾਂ ਸਾਰਿਆਂ ਨੂੰ ਯਾਦ ਕਰਦੇ ਹਾਂ, ਉੱਥੇ ਗੱਲ ਅਲਟੀਮੇਟਲੀ ਆਪਣੇ ਅੱਜ ਦੇ ਨਿਸ਼ਾਨੇ ਵੱਲ ਵੀ ਆਵਾਂਗੇ। ਔਰ ਇਸ ਨੂੰ ਮੱਦੇਨਜ਼ਰ ਰੱਖਦੇ ਹਾਂ ਦੁਨੀਆ 'ਚ ਇਸ ਵਾਰ ਵੀ ਹਰ ਸਾਲ ਵਾਂਗ ਪ੍ਰੋਟੈਸਟ ਵੀ ਹੋਏ ਨੇ ਔਰ ਕਈ ਥਾਂ ਦੇ ਉੱਤੇ ਜਿਹੜੇ ਨੇ ਉਹ ਮਿੱਥੇ ਹੋਏ ਨੇ। ਜਿਵੇਂ ਆਉਂਦੇ ਬੁੱਧਵਾਰ ਨੂੰ ਜਿਹੜੀ ਕਿ ਪਰਸੋਂ ਵਾਸ਼ਿੰਗਟਨ DC ਇੰਡੀਅਨ ਐਮਬੈਸੀ ਦੇ ਬਾਹਰ 4107 ਮੈਸੇਚਿਉਸਟਸ ਐਵਨਿਊ ਤੇ 11 ਵਜੇ ਤੋਂ 2 ਵਜੇ ਤੱਕ ਜਿਹੜਾ ਉਹ ਪ੍ਰੋਟੈਸਟ ਹੈ। ਔਰ ਇਸੇ ਤਰ੍ਹਾਂ ਜਿੱਥੇ ਜਿੱਥੇ ਪ੍ਰੋਟੈਸਟ ਰੈਲੀਜ਼ ਹੋਈਆਂ, ਦਰਸ਼ਕ ਸਕਰੀਨ ਦੇ ਉੱਤੇ ਦੇਖ ਰਹੇ ਨੇ, ਲੰਡਨ ਜਿੱਥੇ ਹਾਈਡ ਪਾਰਕ ਦੇ ਵਿੱਚ ਇੰਨਾ ਵੱਡਾ ਇਕੱਠ ਹਰ ਸਾਲ, ਉੱਥੇ 20-25 ਹਜ਼ਾਰ ਸਿੰਘ ਸਿੰਘਣੀਆਂ ਇਕੱਠੇ ਹੁੰਦੇ ਨੇ। ਇਸ ਵਾਰ ਵੀ ਰਿਮਾਰਕੇਬਲ ਗੈਦਰਿੰਗ ਸੀ, ਉਹ ਫਿਰ ਮਾਰਚ ਕਰਕੇ ਜਾਂਦੇ ਨੇ। ਔਰ ਇਹ ਇੱਕ ਇਹਦੇ ਬਾਵਜੂਦ ਕਿ ਬਹੁਤ ਵਾਰ ਹਕੂਮਤ ਦਾ ਕਿੰਨਾ ਜ਼ੋਰ ਲੱਗਾ ਹੋਇਆ ਡਾਇਸਪੋਰਾ ਸਿੱਖਾਂ ਨੂੰ ਬਦਨਾਮ ਕਰਨ ਲਈ, ਜੂਨ 84 ਦੇ ਘੱਲੂਘਾਰੇ ਨੂੰ ਉਹਨਾਂ ਨੇ ਲਾ ਐਂਡ ਆਰਡਰ ਸਿਚੁਏਸ਼ਨ ਦੇ ਨਾਲ ਜੋੜ ਕੇ ਇਸ ਕਿਸਮ ਦੀਆਂ ਦਲੀਲਾਂ ਕਿ ਜੀ ਅੰਦਰ ਹਥਿਆਰ ਲੈ ਕੇ ਕਿਉਂ ਬੈਠੇ ਸੀ, ਕੀ ਸੀ, ਲੇਕਿਨ ਇਹਦੇ ਬਾਵਜੂਦ ਇਹ ਬਾਹਰਲੇ ਸਿੱਖਾਂ ਦੇ ਯਤਨ ਨੇ ਕਿ ਅੱਜ ਇਸ ਨੂੰ ਘੱਲੂਘਾਰੇ ਦੇ ਤੌਰ ਤੇ ਜਿੱਥੇ ਦੇਖਿਆ ਜਾਂਦਾ ਹੈ, ਉੱਥੇ ਦੁਨੀਆ ਨੂੰ ਜਿਹੜੇ ਵੀ ਥੋੜੇ ਬਹੁਤ ਅਕਲ ਰੱਖਦੇ ਨੇ, ਇਮਾਨਦਾਰੀ ਰੱਖਦੇ ਨੇ, ਉਹਨਾਂ ਨੂੰ ਪਤਾ ਹੈ ਵੀ ਕਿਵੇਂ ਡੈਲੀਬਰੇਟ ਤਰੀਕੇ ਦੇ ਨਾਲ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਇਹ ਜਿਹੜਾ ਕਰਤੂਤ ਉਸ ਵੇਲੇ ਦੀਆਂ ਭਾਰਤੀ ਏਜੰਸੀਆਂ ਨੇ ਕੀਤੀ। ਔਰ ਲੰਡਨ ਤੋਂ ਇਲਾਵਾ ਫਰੈਂਕਫਰਟ ਜਰਮਨੀ ਦੇ ਵਿੱਚ ਬੜਾ ਜ਼ੋਰਦਾਰ ਪ੍ਰੋਟੈਸਟ ਹੋਇਆ ਔਰ 2 ਜੂਨ ਨੂੰ ਆਟਵਾ ਦੇ ਵਿੱਚ, ਔਰ ਆਟਵਾ 'ਚ ਬੜੇ ਚੰਗੇ ਢੰਗ ਨਾਲ 1000 ਤੋਂ ਜ਼ਿਆਦਾ ਸਿੱਖ ਸੰਗਤਾਂ ਉੱਥੇ ਪਹੁੰਚੀਆਂ। ਔਰ ਉਸ ਪ੍ਰੋਗਰਾਮ ਨੂੰ ਸਾਡੇ ਬਿਊਰੋ ਚੀਫ ਕੈਨੇਡਾ ਦੇ ਮਨਵੀਰ ਸਿੰਘ ਹੋਰਾਂ ਨੇ ਰਿਕਾਰਡ ਵੀ ਕੀਤਾ। ਅਸੀਂ ਆਉਣ ਵਾਲੇ ਦਿਨਾਂ 'ਚ ਉਹਨੂੰ ਸ਼ੇਅਰ ਵੀ ਕਰਾਂਗੇ, ਦਰਸ਼ਕ ਪਿਕਚਰਸ ਦੇਖ ਰਹੇ ਨੇ। ਔਰ ਇਸ ਆਟਵਾ ਦੇ ਇਸ ਇਕੱਠ 'ਚ ਜਿੱਥੇ ਕਿ ਟੋਰਾਂਟੋ ਤੋਂ, ਆਟਵਾ ਤੋਂ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਮੌਂਟਰੀਆਲ ਤੋਂ ਆਈਆਂ, ਖਾਸ ਤੌਰ ਤੇ ਬੀਬੀ ਪ੍ਰੀਤਮ ਕੌਰ ਜੀ। ਔਰ ਮੈਂ ਸਮਝਦਾ ਵੀ ਜਦੋਂ ਕੁਝ ਜਿਹੜੇ ਨੇ ਲਿਵਿੰਗ ਸਿੰਬਲ ਹੁੰਦੇ ਨੇ
ਤੁਹਾਡੀ ਸਟਰੈਂਥ ਦੇ, ਤੁਹਾਡੇ ਕੈਰੈਕਟਰ ਦੇ, ਤੁਹਾਡੀ ਡਿਟਰਮੀਨੇਸ਼ਨ ਦੇ, ਤੁਹਾਡੀ ਰੈਜ਼ਿਲੀਅੰਸ ਦੇ। ਬਿਲਕੁਲ। ਹੁਣ ਬੀਬੀ ਪ੍ਰੀਤਮ ਕੌਰ ਉਹਨਾਂ ਦੇ ਜਿਹੜੇ ਪਤੀ ਨੇ ਸਿੰਘ ਸਾਹਿਬ ਭਾਈ ਰਛਪਾਲ ਸਿੰਘ, ਉਹ ਸੰਤਾਂ ਦੇ ਪੀਏ ਸਨ। ਮੈਨੂੰ ਵੀ ਬਿਟਵੀਨ 82 ਐਂਡ 84 ਕਈ ਵਾਰ ਉਹਨਾਂ ਨੂੰ ਮਿਲਣ ਦਾ ਮੌਕਾ ਬਣਿਆ। ਔਰ ਜਦੋਂ ਇਹ ਜੂਨ 84 ਦਾ ਘੱਲੂਘਾਰਾ ਹੁੰਦਾ ਹੈ, ਇਹ ਸਿੰਘਣੀ ਔਰ ਇਹਨਾਂ ਦਾ 18 ਦਿਨਾਂ ਦਾ ਬੱਚਾ ਸੀ। ਔਰ ਉਹਨਾਂ ਦੇ ਸਿੰਘ ਭਾਈ ਰਛਪਾਲ ਸਿੰਘ ਉਹਨਾਂ ਨੇ ਸ਼ਹੀਦੀ ਪਾਈ। ਔਰ ਜਦੋਂ ਉਹਨਾਂ ਨੇ ਓਟਵਾ ਦੀ ਗੈਦਰਿੰਗ 'ਚ ਆਪਣੀਆਂ ਉਹ ਮੂਮੈਂਟਸ ਸ਼ੇਅਰ ਕੀਤੀਆਂ ਕਿ ਵੀ ਉਹਨਾਂ ਦੀ ਜਿਹੜੀ ਅਖੀਰਲੀ ਮੁਲਾਕਾਤ ਸੰਤ ਪਿੰਡਾਂ ਵਾਲਿਆਂ ਨਾਲ ਹੁੰਦੀ ਹੈ, ਜ਼ਾਹਰ ਹੈ ਪਹਿਲੀ 2 ਜੂਨ ਨੂੰ ਹੋਏਗੀ, ਤੇ ਉਹਨਾਂ ਨੇ ਕਿਹਾ ਕਿ ਵੀ ਬੀਬੀ ਜੀ ਜਦੋਂ ਭਾਣਾ ਵਾਪਰੇ ਤੇ 5 ਜਕਾਰੇ ਖੁਸ਼ੀ ਦੇ ਛੱਡਣੇ ਨੇ। ਉਹ ਕਹਿਣ ਲੱਗਿਆ ਵੀ ਇਹ ਮੇਰੇ ਲਈ ਮੈਸੇਜ ਸੀ ਕਿ ਮੈਂ ਆਪਣੇ ਮਿਸ਼ਨ ਨੂੰ ਜਾਰੀ ਰੱਖਣਾ। ਸੋ ਅੱਜ ਵੀ ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈ, ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਉਹਨਾਂ ਨੇ ਮੌਂਟਰੀਅਲ ਆਣਾ, ਮਨਵੀਰ ਸਿੰਘ ਉਹਨਾਂ ਨੂੰ ਇੰਟਰਵਿਊ ਕਰਨਗੇ, ਬਹੁਤ ਸਾਰੇ ਉਹਨਾਂ ਦੇ YouTube ਤੇ ਪਏ ਵੀ ਨੇ। ਸੋ ਮੈਂ ਇਹ ਸਮਝਦਾ ਵੀ ਅਸੀਂ ਜਦੋਂ ਬੀਤੇ ਇਤਿਹਾਸ ਦੀ ਗੱਲ ਕਰਦੇ ਹਾਂ ਔਰ ਅੱਜ ਦੇ ਮਾਣ ਦੀ ਗੱਲ ਕਰਦੇ ਹਾਂ, ਇਹ ਗੁਰੂ ਦੀ ਕਲਾ ਹੈ ਕਿ ਅੱਜ ਵੀ ਸਾਡੇ ਸਿੰਘ ਵੀ ਸਿੰਘਣੀਆਂ ਵੀ, ਜਦੋਂ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਜਾਂ ਭਾਈ ਜਗਤਾਰ ਸਿੰਘ ਤਾਰਾ ਦੀ ਗੱਲ ਕਰਦੇ ਹਾਂ ਕਿ ਕਿਵੇਂ ਉਹ ਸਾਰਾ ਪਾਰਟ ਚੱਲ ਰਿਹਾ। ਔਰ ਜਿਵੇਂ ਸਾਡੇ ਵੀਰ ਨਵਰੂਪ ਸਿੰਘ ਹੋਰਾਂ ਨੇ ਸਾਨੂੰ ਇੱਕ ਪਿਕਚਰ ਭੇਜੀ ਕਿ ਜਗਤਾਰ ਸਿੰਘ ਤਾਰਾ ਜਿਹੜੇ ਨੇ ਪੇਸ਼ੀ ਲਈ ਉਹਨਾਂ ਨੂੰ ਲਿਜਾਇਆ ਜਾ ਰਿਹਾ, ਕੇਸਰੀ ਦਸਤਾਰ ਉਹਨਾਂ ਨੇ ਸਜਾਈ ਹੈ ਤੇ ਉੱਤੇ ਉਹ ਲਿਖਿਆ ਹੋਇਆ ਕਿ ਇਹ ਰਸਤਾ ਆਮ ਨਹੀਂ ਹੈ। ਔਰ ਉਹਨਾਂ ਨੇ ਥੱਲੇ ਕਿਹਾ ਕਿ ਵਾਕਈ ਇਹ ਆਮ ਲਈ ਨਹੀਂ ਹੈ ਜਿਹੜੇ ਇਸ ਰਸਤੇ ਤੇ ਤੁਰੇ ਹੋਏ ਨੇ। ਔਰ ਮੈਂ ਜਿਹੜਾ ਕੱਲ ਦਾ ਦੀਵਾਨ ਸੀ 3 ਜੂਨ ਦਾ, ਦੁਆਬਾ ਸਿੱਖ ਐਸੋਸੀਏਸ਼ਨ, ਪੰਥਕ ਸੇਵਾ ਸੁਸਾਇਟੀ ਜਿਹੜਾ ਔਰ ਗੁਰਦੁਆਰਾ ਸਾਹਿਬ ਫਲਸ਼ਿੰਗ ਪਾਕਿਸਤਾਨ ਬੁਲੇਵਾਰਡ ਉਹਨਾਂ ਵੱਲੋਂ ਟੁਗੈਦਰ ਰੱਖਿਆ ਹੋਇਆ ਸੀ ਗੁਰਦੁਆਰਾ ਸਾਹਿਬ। ਉਹਦੇ 'ਚ ਵੀ ਮੈਂ ਕਿਹਾ ਸੀ, ਮੈਂ ਕਿਹਾ ਸਰ ਕਪੂਰ ਸਿੰਘ 20ਵੀਂ ਸਦੀ ਦੇ ਮਹਾਨ ਸਿੱਖ ਕਹਿੰਦੇ ਸੀ ਅਸੀਂ ਸ਼ਬਦ ਸਰਦਾਰ ਇਸਤੇਮਾਲ ਕਰਨ ਲੱਗ ਗਏ, ਪਰ ਇਹ ਵਰਡ ਸਿਰਦਾਰ ਹੈ ਤੇ ਦਾਰ ਫਾਰਸੀ ਦੇ ਵਿੱਚ ਸੂਲੀ ਨੂੰ ਕਹਿੰਦੇ ਨੇ ਕਿ ਜਿਹਨੇ ਸਿਰ ਸੂਲੀ ਦੇ ਉੱਤੇ ਰੱਖਿਆ ਹੋਇਆ ਕਿ ਹੈ ਸਰਦਾਰ ਦਾ ਦਾਰ ਉੱਤੋਂ ਦੀ ਰਸਤਾ ਹੈ, ਪਹਿਲਾਂ ਵਿਛੋੜਾ ਤੇ ਪਿੱਛੋਂ ਹਜ਼ੂਰੀ। ਉਸ ਦੀ ਇਹ ਟ੍ਰੇਨਿੰਗ ਹੀ ਹੈ। ਔਰ ਇਹੀ ਟ੍ਰੇਨਿੰਗ ਜਦੋਂ ਅਸੀਂ ਸ਼ਲੋਕ 12 ਤੇ ਵਧੀਕ ਚ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਪੜ੍ਹਦੇ ਹਾਂ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੋ ਇਹ ਸਿਰ ਤਲੀ ਤੇ ਰੱਖ ਕੇ ਇਸ ਪਿਆਰ ਦੀ, ਇਸ਼ਕ ਹਕੀਕੀ ਦੀ ਖੇਡ ਨੂੰ ਖੇਡਣਾ। ਇਹ ਜੂਨ 84 ਦੇ ਸ਼ਹੀਦ ਹੋਣ, ਉਸ ਤੋਂ ਬਾਅਦ ਪਿਛਲੇ 34 ਸਾਲਾਂ ਚ ਔਰ ਅੱਜ ਵੀ ਇਸ ਪ੍ਰੇਮ ਦੇ ਪੁਤਲੇ ਗੁਰੂ ਦੇ ਪਿਆਰੇ ਸਿੰਘ ਸਿੰਘਣੀਆਂ ਇਸ ਰਸਤੇ ਤੇ ਤੁਰਨ ਵਾਲੇ ਉਵੇਂ ਹੀ ਹੱਸ ਕੇ। ਔਰ ਮੈਂ ਹਮੇਸ਼ਾ ਇਸ ਗੱਲ ਨੂੰ ਜਦੋਂ ਇਹ ਕਹਿੰਦਾ ਕਿ ਭਾਈ ਸਾਨੂੰ ਗੁਰੂ ਨੇ ਸਾਡੇ ਤੇ ਰਹਿਮਤ ਰੱਖੀ ਹੈ ਔਰ ਸਾਨੂੰ ਹਮੇਸ਼ਾ ਮਾਣ ਹੈ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਕੇਰ ਸਿੰਘਾਂ, ਆਪਣੇ ਜਿੰਦਿਆਂ ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋ ਆਣਿਆਂ, ਤਾਰਿਆਂ, ਹਵਾਰਿਆਂ ਤੇ, ਜਿਨ੍ਹਾਂ ਨੇ ਜਿੱਥੇ ਇੱਕ ਪਾਸੇ ਜ਼ੁਲਮ ਦੀ ਕਹਾਣੀ ਹੈ, ਦੁਸ਼ਮਣ ਨੇ ਘੱਲੂਘਾਰਾ ਵਰਤਾ ਕੇ ਸਬਕ ਸਿਖਾਉਣ ਦੀ ਗੱਲ ਕੀਤੀ, ਪਰ ਗੁਰੂ ਕੇ ਦੁਲਾਰਿਆਂ ਨੇ ਇਹ ਦੱਸ ਦਿੱਤਾ ਕਿ ਭਾਈ ਸੁੱਖਾ ਸਿੰਘ, ਭਾਈ ਮਤਾਬ ਸਿੰਘ ਦੇ ਵਾਰਸਾਂ ਦੀ ਲੜੀ ਅਜੇ ਮੁੱਕੀ ਨਹੀਂ। ਔਰ ਜੇ ਸਾਡੇ ਇਹ ਯੋਧੇ ਨਾ ਹੁੰਦੇ ਜਾਂ ਇਹ ਯੋਧੇ ਨਾ ਹੋਣ ਤੇ ਫਿਰ ਅੱਜ ਜਿਸ ਮਾਣ ਨਾਲ, ਫਖਰ ਨਾਲ ਅਸੀਂ ਸਿੰਘ ਕੌਰ ਦੇ ਲਕਬ ਦੇ ਨਾਲ ਔਰ ਆਪਣੇ ਬੀਤੇ ਇਤਿਹਾਸ ਨੂੰ ਅੱਜ ਦੇ ਇਤਿਹਾਸ ਦੇ ਨਾਲ ਜੋੜ ਕੇ ਜਦੋਂ ਦੇਖਦੇ, ਕਿਉਂਕਿ ਅੱਜ ਵੀ ਇਹਨਾਂ ਗੁਰੂ ਕੇ ਦੁਲਾਰਿਆਂ ਨੇ ਉਵੇਂ ਜਿਹੜਾ ਉਹ ਬਹਾਦਰੀ ਭਰਿਆ ਇਤਿਹਾਸ ਸਿਰਜਿਆ। ਸੋ ਇਸ ਓਟਵਾ ਦੇ ਪ੍ਰੋਟੈਸਟ ਦੇ ਜਿਹੜੀ ਹੈ ਕਵਰੇਜ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਵਾਂਗੇ। ਦਰਸ਼ਕਾਂ ਨੇ ਕੁਝ ਪਿਕਚਰਸ ਦੇਖੀਆਂ ਹੋਣਗੀਆਂ। ਔਰ 10 ਜੂਨ ਨੂੰ ਸੈਨ ਫਰਾਂਸਿਸਕੋ ਦੇ ਵਿੱਚ, ਜਿੱਥੇ ਕਿ ਸਾਰੇ ਹੀ ਉਸ ਖਿੱਤੇ ਦੇ 30-35 ਗੁਰਦੁਆਰੇ ਸਾਂਝੇ ਤੌਰ ਦੇ ਉੱਤੇ ਜਿਹੜਾ ਉਸ ਦਿਨ ਨੂੰ ਫਰੀडम ਮਾਰਚ ਹੈ, ਘੱਲੂਘਾਰੇ ਦੀ ਯਾਦ ਵੀ ਹੈ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਵੀ, ਔਰ ਉਸ ਨੂੰ ਸਾਡੀ TV 84 ਦੀ ਟੀਮ ਕਵਰ ਵੀ ਕਰੇਗੀ ਜ਼ਿਆਦਾ ਤੌਰ ਤੇ। ਸੋ ਉਹ ਇਵੈਂਟ ਜਿਹੜੀ ਹੈ ਉਹ ਹੋਏਗੀ। ਔਰ ਇਸ ਵਾਰ ਕਿਉਂਕਿ 2 ਜੂਨ ਨੂੰ ਲੈ ਕੇ ਬਰਗਾੜੀ ਕਾਂਡ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਕਿਵੇਂ 3 ਸਾਲ ਪਹਿਲਾਂ 2 ਜੂਨ 15 ਦੇ ਵਿੱਚ, 1 ਜੂਨ 2 ਜੂਨ ਬੁਰਜ ਜਵਾਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਥੋਂ ਗਾਇਬ ਕੀਤੇ ਗਏ, ਕਿਵੇਂ ਫਿਰ ਬੁਰਜ ਜਵਾਰ ਸਿੰਘ ਵਾਲਾ ਦੇ ਉਹ ਸਰੂਪ ਜਿਹੜੇ ਨੇ ਉਹਨਾਂ ਦੇ ਜਿਹੜੇ ਪਵਿੱਤਰ ਅੰਗ ਨੇ
ਉਹ ਬਰਗਾੜੀ ਦੇ ਵਿੱਚ ਖਿਲਾਰੇ ਗਏ ਜੀ ਔਰ ਕਿਵੇਂ ਫਿਰ ਉਹਨਾਂ ਨੂੰ ਜਦੋਂ ਇੱਕ ਸ਼ਾਂਤਮਈ ਪ੍ਰੋਟੈਸਟ ਤੇ ਬਹਿਬਲ ਕਲਾਂ ਦੇ ਵਿੱਚ ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ 'ਚ ਬੈਠੀਆਂ ਤੇ ਕਿਵੇਂ ਪੁਲਿਸ ਦੀ ਗੋਲੀ ਨਾਲ 2 ਜਿਹੜੇ ਸਿੰਘ ਨੇ ਉਹ ਸ਼ਹੀਦ ਹੁੰਦੇ ਨੇ, ਦਰਜਨਾਂ ਜ਼ਖਮੀ ਹੁੰਦੇ ਨੇ। 3 ਸਾਲ ਇਹੀ ਆਲੇ ਦੀ ਔਲਾਦ ਅਮਰਿੰਦਰ ਜੀ ਔਰ ਗੁਟਕੇ ਤੇ ਹੱਥ ਰੱਖ ਕੇ ਦੋਸ਼ੀਆਂ ਨੂੰ ਸਜ਼ਾ ਦਮਦਮਾ ਸਾਹਿਬ 'ਚ ਨੇ ਸਹੁੰ ਖਾਧੀ। ਔਰ ਇਸ ਸਾਰੇ ਨੂੰ ਇਸ ਵਾਰ ਜਿੰਨਾ ਵੱਡਾ ਇਕੱਠ ਬਰਗਾੜੀ ਦੇ ਵਿੱਚ ਹੋਇਆ, ਜੀ ਇਹ ਆਪਣੇ ਆਪ 'ਚ ਸਬੂਤ ਹੈ ਵੀ ਅੱਜ ਵੀ ਉਹ ਸਪਿਰਿਟ ਕਾਇਮ ਹੈ। ਬਿਲਕੁਲ ਔਰ ਜਿਹੜੇ ਐਕਟਿੰਗ ਜਥੇਦਾਰ ਖਾਸ ਤੌਰ ਤੇ ਅਕਾਲ ਤਖਤ ਦੇ ਜਥੇਦਾਰ ਧਿਆਨ ਸਿੰਘ ਮੰਡ ਉਹ ਧਰਨੇ ਤੇ ਬੈਠੇ ਨੇ ਔਰ ਉਹਨਾਂ ਨੇ ਕਿਹਾ ਕਿ ਭਾਈ ਹੁਣ ਸਰਕਾਰ ਤੁਰ ਕੇ ਆਏਗੀ। ਜੀ ਔਰ ਜਿਹੜਾ ਇੱਕ ਚੰਗੀ ਗੱਲ ਹੈ ਕਿ ਵੀ ਇਹ ਜਿਹੜਾ ਜਿਸ ਕਿਸਮ ਦੀ ਝਲਕ ਕਦੇ ਕਦੇ ਮਿਲਦੀ ਹੈ, ਕਾਸ਼ ਇਹ ਇੱਕ ਪੱਕੀ ਹੋਏ ਕਿ ਇਸ ਵਾਰ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦੂਸਰੀਆਂ ਪੰਥਕ ਧਿਰਾਂ ਨੇ ਸਾਂਝੇ ਤੌਰ ਦੇ ਉੱਤੇ ਪ੍ਰੋਗਰਾਮ ਉਲੀਕੇ ਨੇ। ਬਰਗਾੜੀ ਦਾ ਇਹ ਧਰਨਾ ਵੀ ਜਾਰੀ ਹੈ ਜੀ ਔਰ 5 ਜੂਨ ਨੂੰ ਕੱਲ ਜਿਹੜਾ ਹੈ ਮਾਰਚ ਜਿਹੜਾ ਕਿ ਸਾਂਝੇ ਤੌਰ ਤੇ ਰੱਖਿਆ ਹੈ ਅੰਮ੍ਰਿਤਸਰ ਦੇ ਵਿੱਚ ਹੋਏਗਾ ਔਰ 6 ਜੂਨ ਨੂੰ ਜਿੱਥੇ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਉੱਥੇ ਹੀ ਜਿਹੜਾ ਵਿਸ਼ੇਸ਼ ਸਮਾਗਮ ਘੱਲੂਘਾਰਾ ਇਸ ਹਫ਼ਤੇ ਨਾਲ ਸੰਬੰਧਿਤ ਇਹ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਹੋਏਗਾ। ਜੀ ਹੋਪਫੁਲੀ ਸਰਕਾਰਾਂ ਦਾ ਔਰ ਸ਼੍ਰੋਮਣੀ ਕਮੇਟੀ ਇਹਨਾਂ ਦਾ ਤਾਂ ਜ਼ੋਰ ਲੱਗਾ ਹੁੰਦਾ ਹੈ ਇਹਦੀ ਅਹਿਮੀਅਤ ਨੂੰ ਘਟਾਉਣ ਦੇ ਲਈ ਵੀ ਕਿਵੇਂ ਇਸ ਨੂੰ ਬਿਲਕੁਲ ਡਿਲੂਟ ਕਰਨਾ ਹੈ। ਪਰ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਇੰਟਰਨੈਸ਼ਨਲੀ ਜਾਗਰਤੀ ਹੈ। ਕੱਲ ਵੀ ਸਾਰੀਆਂ ਧਿਰਾਂ ਦੇ ਹੀ ਜਿਹੜੇ ਨੁਮਾਇੰਦੇ ਨੇ ਉਸ ਸਮਾਗਮ ਦਾ ਹਿੱਸਾ ਸਨ ਜੀ ਔਰ ਜਿੱਥੇ ਅਸੀਂ ਬਾਕੀ ਇਹ ਸਾਰੇ ਘੱਲੂਘਾਰੇ ਨਾਲ ਸੰਬੰਧਿਤ ਜਿਹੜੀਆਂ ਡੀਟੇਲਸ ਨੇ ਉਹਨਾਂ ਨੂੰ ਡਿਸਕਸ ਕਰਾਂਗੇ ਆਉਣ ਵਾਲੇ ਦਿਨਾਂ 'ਚ ਵੀ। ਅੱਜ ਦੇ 9:30 ਤੋਂ 10 ਦੇ ਪ੍ਰੋਗਰਾਮ 'ਚ ਭਾਈ ਹਰਪਾਲ ਸਿੰਘ ਚੀਮਾ ਜਿਹੜੇ ਦਲ ਖਾਲਸਾ ਦੇ ਪ੍ਰਮੁੱਖ ਆਗੂ ਨੇ ਜੀ ਉਹ ਅੱਜ ਅੰਮ੍ਰਿਤਸਰ ਪਹੁੰਚ ਚੁੱਕੇ ਨੇ, ਉਹਨਾਂ ਦੇ ਨਾਲ ਗੱਲਬਾਤ ਵੀ ਹੋਏਗੀ ਜਿਸ ਦੇ ਵਿੱਚ ਬਰਗਾੜੀ 'ਚ ਚੱਲ ਰਿਹਾ ਧਰਨਾ ਔਰ ਘੱਲੂਘਾਰਾ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਨਾਲ। ਔਰ ਇਹ ਸਾਰੇ 'ਚ ਬਹੁਤ ਵਾਰ ਅਸੀਂ ਜਿਹੜੇ ਉਸ ਜ਼ੁਲਮ ਦਾ ਸ਼ਿਕਾਰ ਹੋਏ ਉਹਨਾਂ ਦੀ ਗੱਲ ਵੀ ਕਰਦੇ ਹਾਂ, ਯੋਧਿਆਂ ਦੀ ਗੱਲ ਵੀ ਕਰਦੇ ਹਾਂ, ਜੀ ਧਰਮੀ ਫੌਜੀ। ਬਿਲਕੁਲ ਅਸੀਂ ਬਹੁਤ ਵਾਰ ਸਾਡੇ ਤੋਂ ਵੀ ਇਹ ਭੁੱਲ ਹੁੰਦੀ ਹੈ ਕਿ ਜਿੰਨੀ ਵੱਡੀ ਕੁਰਬਾਨੀ ਕੁਛ ਉਹਨਾਂ ਚੋਂ ਰਿਟਾਇਰਮੈਂਟ ਦੇ ਨੇੜੇ ਔਰ ਇਹੀ ਹੈ ਕਿ ਵੀ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਪੈਂਦੇ। ਇੱਕ ਪਾਸੇ ਉਹ ਪਿਆਰ ਦੀ ਖੇਡ ਸੀ ਜੀ ਤੇ ਇੱਕ ਪਾਸੇ ਜਿਹੜਾ ਜਿਉਂ ਹੀ ਉਹ ਜ਼ੁਲਮ ਦੀ ਗੱਲ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਸੁਣੀ, ਕੋਈ ਅਸਾਮ 'ਚ ਬੈਠਾ ਹੈ, ਕੋਈ ਰਾਮਗੜ੍ਹ ਬਿਹਾਰ 'ਚ ਹੈ, ਕੋਈ ਪੂਨੇ 'ਚ ਹੈ, ਕੋਈ ਪੁੰਛ 'ਚ ਹੈ, ਕੋਈ ਕਿਤੇ ਹੈ, ਉੱਥੋਂ ਹੀ ਤੁਰ ਪਏ ਬਿਨਾਂ ਇਸ ਗੱਲ ਦੀ ਵਿਚਾਰ ਕੀਤਿਆਂ ਕੀ ਹੋਏਗਾ। ਜੀ 4000 ਦੇ ਕਰੀਬ ਜਿਹੜੇ ਜਵਾਨ ਉਹਨਾਂ ਚੋਂ ਵੱਡੀ ਗਿਣਤੀ ਜੰਗਰੂਟ ਸਨ ਅਜੇ ਜਿਹੜੇ ਰਾਮਗੜ੍ਹ ਤੋਂ ਨਿਕਲੇ, ਉਹਨਾਂ ਚੋਂ ਸੈਂਕੜਿਆਂ ਸ਼ਹੀਦ ਹੋਏ, ਬਹੁਤ ਸਾਰੇ ਜਿਹੜੇ ਨੇ ਉਹਨਾਂ ਦੀਆਂ ਪੈਨਸ਼ਨਾਂ ਵੀ ਗਈਆਂ, ਕੋਰਟ ਮਾਰਸ਼ਲ ਹੋਏ, ਜੀ ਕੁਝ ਅਜੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ। ਪਰ ਮੈਂ ਸਮਝਦਾ ਵੀ ਉਹਨਾਂ ਦੇ ਲਈ ਜਿਹੜਾ ਸ਼ਬਦ ਧਰਮੀ ਫੌਜੀ ਦਾ ਲਕਬ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਉਹ ਆਨਰ ਹੈ ਕਿ ਵੀ ਬੇਸ਼ੱਕ ਉਹ ਭਾਰਤੀ ਫੌਜ ਦੇ ਲਈ ਉਹਨਾਂ ਨੇ ਤਿਰੰਗੇ ਝੰਡੇ ਦੀ ਸਹੁੰ ਖਾਧੀ ਹੋਈ ਸੀ ਜੀ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਔਰ ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਦੇ ਉੱਤੇ ਹਮਲੇ ਦੀ ਖਬਰ ਉਹਨਾਂ ਦੇ ਕੰਨਾਂ 'ਚ ਪਈ, ਉਹਨਾਂ ਨੇ ਆਪਣੇ ਪਰਿਵਾਰ ਨਹੀਂ ਦੇਖੇ, ਆਪਣੀਆਂ ਨੌਕਰੀਆਂ ਨਹੀਂ ਦੇਖੀਆਂ, ਸਭ ਕੁਝ ਛੱਡ ਕੇ ਅੰਮ੍ਰਿਤਸਰ ਵੱਲ ਮੂੰਹ ਕਰਕੇ ਤੁਰ ਪਏ। ਸੋ ਅਸੀਂ ਉਹਨਾਂ ਬਹਾਦਰ ਯੋਧਿਆਂ ਦੀ ਕੁਰਬਾਨੀ ਨੂੰ ਵੀ ਸਜਦਾ ਕਰਦੇ ਔਰ ਬਾਕੀ ਜਿਹੜੇ ਵੇਰਵੇ 'ਚ ਮੈਂ ਘੜੀ ਵੱਲ ਵੀ ਦੇਖ ਰਿਹਾ ਔਰ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਹ ਸਾਡੀ ਪੀੜ੍ਹ ਨੂੰ ਜਿੱਥੇ ਬਾਕੀ ਧਰਮਾਂ ਦੇ ਵਿੱਚ ਜਿਹੜੇ ਇਮਾਨਦਾਰੀ ਔਰ ਇਨਸਾਨੀਅਤ 'ਚ ਯਕੀਨ ਰੱਖਦੇ ਨੇ ਉਹ ਵੀ ਸਾਡੇ ਨਾਲ ਦਰਦ ਸਾਂਝਾ ਕਰਦੇ ਨੇ। ਔਰ ਇਸ ਮੌਕੇ ਦੇ ਉੱਤੇ ਇਸ ਵਾਰ ਸੈਯਦ ਅਲੀ ਸ਼ਾਹ ਗਿਲਾਨੀ ਜਿਹੜੇ ਕਿ ਪ੍ਰਮੁੱਖ ਆਗੂ ਨੇ ਕਸ਼ਮੀਰੀ ਆਜ਼ਾਦੀ ਤਹਿਰੀਕ ਦੇ, ਉਹਨਾਂ ਨੇ ਖਾਸ ਮੈਸੇਜ ਵੀ ਦਿੱਤਾ ਹੈ ਦਲ ਖਾਲਸਾ ਦੇ ਨਾਂ ਜੇ ਇਸ ਨੂੰ ਪ੍ਰੋਮੀਨੈਂਸ ਦੇ ਨਾਲ ਪੜ੍ਹਿਆ ਗਿਆ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੂਡਸ ਆਫ ਆਪਰੇਸ਼ਨ ਬਲੂ ਸਟਾਰ ਕੰਟੀਨਿਊ ਟੂ ਪੇਨ ਆਵਰ ਸਿੱਖ ਬ੍ਰਦਰਸ, ਕਿ ਇਹ ਜਿਹੜੇ ਜ਼ਖਮ ਨੇ ਦਰਬਾਰ ਸਾਹਿਬ ਤੇ ਹਮਲਾ ਜਿਸ ਦੇ ਲਈ ਇਹ ਦੁਸ਼ਮਣ ਦਾ ਦਿੱਤਾ ਨਾ, ਇਸ ਲਈ ਮੈਂ ਇਹਨੂੰ ਇਸਤੇਮਾਲ ਨਹੀਂ ਕਰਦਾ, ਉਹਨਾਂ ਨੇ ਵੀ ਕੌਮਿਆਂ ਦੇ ਵਿੱਚ ਇਸਤੇਮਾਲ ਕੀਤਾ ਹੈ ਸੋ ਕਾਲਡ। ਹੁਣ ਜ਼ਾਹਰ ਹੈ ਕਿ ਵੀ ਇਹ 10ਵੇਂ ਪਾਤਸ਼ਾਹ ਦਾ ਬਾਣਾ ਨੀਲਾ ਹੈ ਔਰ ਇਹ ਨਾਂ ਰੱਖਣਾ ਵੀ ਜਿਹੜਾ ਹੈ ਉਹ ਸਾਨੂੰ ਤਕਲੀਫ ਦੇਣ ਲਈ ਕਿ ਭਾਈ ਅਸੀਂ ਜਿਹੜਾ ਇਹਨਾਂ ਦਾ ਜਿਵੇਂ ਬਿਮਾਰ ਸੀ ਇਹਨਾਂ ਦਾ ਅਸੀਂ ਆਪਰੇਸ਼ਨ ਕਰ ਦਿੱਤਾ ਤੇ ਇਹ ਹੁਣ ਇਹਨਾਂ ਦੀ ਟ੍ਰੀਟਮੈਂਟ ਕਰ ਦਿੱਤੀ ਹੈ, ਹੁਣੇ ਉੱਠਣਗੇ ਨਹੀਂ। ਪਰ ਅਸੀਂ ਬੇਅੰਤ ਸਿੰਘ, ਸਤਵੰਤ ਸਿੰਘ ਜਿਨ੍ਹਾਂ ਨੇ ਔਰ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ
ਉਹਨਾਂ ਨੇ ਦੋਨੋਂ ਹੀ ਜਿਹੜੇ ਵੱਡੇ ਕਲਪਰੇਟ ਸੀ ਇੰਦਰਾ ਗਾਂਧੀ ਔਰ ਜਨਰਲ ਵੈਦਯ ਜੀ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਸੋ ਗਿਲਾਨੀ ਸਾਹਿਬ ਦੀ ਲੰਬੀ ਚੌੜੀ ਸਟੇਟਮੈਂਟ ਹੈ, ਪਰ ਉਹਦੇ ਚ ਉਹਨਾਂ ਨੇ ਮਾਈਨੋਰਿਟੀਜ਼ ਨੂੰ ਇੱਕ ਹੋਣ ਦੀ ਗੱਲ ਕੀਤੀ। ਔਰ ਮੈਂ ਕਲੋਜ਼ਰ ਦੇ ਵਿੱਚ ਜਿਵੇਂ ਮੈਂ ਅਫਜ਼ਲ ਅਹਿਸਨ ਰੰਧਾਵਾ ਦੀ ਨਜ਼ਮ ਦੀ ਗੱਲ ਕੀਤੀ ਹੈ, ਉਹ ਅਸੀਂ ਹਰ ਸਾਲ ਸ਼ੇਅਰ ਕਰਦੇ ਹਾਂ। ਮੈਨੂੰ ਲੱਗਦਾ ਵੀ ਇਸ ਤੋਂ ਵਧੀਆ ਹੋਰ ਕੋਈ ਨਹੀਂ ਹੈ, ਟ੍ਰਿਬਿਊਟ ਨਹੀਂ ਹੈ। ਸੋ ਇਹ ਉਹਨਾਂ ਦੀ ਨਜ਼ਮ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਕਨਕਲੂਜਨ ਦੇ ਵਿੱਚ ਇਸ ਪਹਿਲੇ ਸੈਗਮੈਂਟ ਤੇ ਸ਼ੇਅਰ ਕਰਦਾ। ਉਹਨਾਂ ਨੇ ਨਵਾਂ ਘੱਲੂਘਾਰਾ ਇਸ ਨਜ਼ਮ ਦਾ ਨਾਂ ਦਿੱਤਾ ਹੈ। ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ। ਮੇਰੀ ਸਾਵੀ ਕੁੱਖ ਜਨਮਾ ਚੁੱਕੀ ਜਿਹੜੀ ਗੁਰੂ ਸਿਆਣੇ ਵੀਰ, ਅੱਜ ਤਪਦੀ ਭੱਠੀ ਬਣ ਗਈ ਤੇ ਉਹਦੀ ਦੇਖ ਅਸੀਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀ ਕੁੱਖ ਅਖੀਰ ਵਿੱਚ ਫਲ। ਮੈਂ ਇਸ ਦੇ ओरिजिनल ਵਰਸ਼ਨ ਤੇ ਜਾਂਦਾ, ਇਹ ਅਸਲ ਚ ਕਾਫੀ ਬਲੈਕਐਂਡ ਹੈ ਔਰ ਮੈਂ ਸ਼ਾਇਦ ਕਰੈਕਟ ਪ੍ਰੋਨਾਂਸ ਨਾ ਕਰ ਰਿਹਾ ਹਾਂ ਕੁਝ ਇਸਤੇਮਾਲ ਵਰਡਸ। ਸੋ ਮੈਂ ਮੇਨ ਸੋਰਸ ਤੋਂ ਹੀ ਰੀਡ ਕਰ ਲਵਾਂ ਜੀ। ਹਾਂਜੀ। ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ। ਮੇਰੀ ਸਾਵੀ ਕੁੱਖ ਜਨਮਾ ਚੁੱਕੀ ਜਿਹੜੀ ਗੁਰੂ ਸਿਆਣੇ ਵੀਰ, ਅੱਜ ਤਪਦੀ ਭੱਠੀ ਬਣ ਗਈ ਤੇ ਉਹਦੀ ਵੇਖ ਅਸੀਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀ ਕੁੱਖ ਅਖੀਰ ਵਿੱਚ ਫੁੱਲਿਆਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡਦੀ ਕੁੱਖ, ਅੱਜ ਮੇਰੇ ਥਣਾ ਚੋਂ ਚੁੰਘਦੇ ਮੇਰੇ ਬੱਚੇ ਲਹੂ ਤੇ ਦੁੱਖ। ਅੱਜ ਤਪਦੀ ਭੱਠੀ ਬਣ ਗਈ ਮੇਰੀ ਸੱਤ ਸਮੁੰਦਰ ਅੱਖ, ਅੱਜ ਝੱਲੀ ਜਾਏ ਨਾ ਜੱਗ ਤੋਂ ਮੇਰੇ ਸ਼ਹੀਦਾਂ ਵਾਲੀ ਦਖ। ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ, ਅੱਜ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ, ਅੱਜ ਵੈਰੀਆਂ ਕੱਢ ਵਿਖਾਲਿਆ ਹੈ 5 ਸਦੀਆਂ ਦਾ ਵੈਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਦੁੱਧਾਂ ਵੰਡਦੀ ਛਾਤ, ਮੈਂ ਆਪਣੀ ਰੱਤ ਵਿੱਚ ਡੁੱਬ ਗਈ ਪਰ ਬਾਹਰ ਨਾ ਮਾਰੀ ਝਾਤ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ, ਮੈਂ ਕੁੱਖ ਸੜੀ ਵਿੱਚ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਡਲਕਾ ਮਾਰਦਾ ਰੰਗ, ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ। ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ, ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾਂ ਛੱਡੀ ਪਿੱਟ। ਮੇਰੇ ਬੁਰਜ ਮੁਨਾਰੇ ਢਾ ਦਿੱਤਾ ਤਖਤ ਅਕਾਲ, ਮੇਰਾ ਸੋਨੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ। ਮੇਰੀਆਂ ਖੁੱਥੀਆਂ ਟੈਂਕਾਂ ਮੀਡੀਆਂ, ਮੇਰੀ ਲੂਹੀ ਬੰਬਾਂ ਗੁੱਤ, ਮੇਰੇ ਕੁੱਛੜ ਅੰਨੀਆਂ ਗੋਲੀਆਂ ਭੰਨ ਸੁੱਟੇ ਮੇਰੇ ਪੁੱਤ। ਮੇਰਾ ਚੂੜਾ ਰਾਤ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ, ਜਿੱਦਾਂ ਕਿਰਚੀ ਕਿਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ। ਮੇਰਾ ਸ਼ੇਰ ਬਹਾਦਰ ਸੂਰਮਾ ਜਰਨਾਲਾਂ ਦਾ ਜਰਨੈਲ, ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ। ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੈਲ, ਪਰ ਕੋਈ ਨਾ ਉਹਨੂੰ ਬੋੜਿਆ, ਉਹਨੂੰ ਵੈਰੀਆਂ ਮਾਰਿਆ ਘੇਰ। ਉਂਝ ਡੱਕੇ ਰਹਿ ਗਏ ਘਰਾਂ 'ਚ ਮੇਰੇ ਲੱਖਾਂ ਪੁੱਤਰ ਸ਼ੇਰ। ਸੁਣ ਰਾਈਆ ਕਰਮਾਂ ਵਾਲਿਆ ਇਸ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ। ਮੇਰੇ ਲੂੰ ਲੂੰ ਚੋਂ ਪਈ ਵਗਦੀ
ਭਾਵੇਂ ਲਹੂ ਦੀ ਇੱਕ ਇੱਕ ਨਹਿਰ, ਮੈਂ ਅਜੇ ਜਿਉਂਦੀ ਜਾਗਦੀ, ਮੈਂ ਝੱਲ ਗਈ ਸਾਰਾ ਕਹਿਰ, ਮੈਂ ਮਰ ਨਹੀਂ ਸਕਦੀ ਕਦੇ ਵੀ, ਭਾਵੇਂ ਵੱਢਣ ਅੱਠੇ ਪੈਰ, ਭਾਵੇਂ ਦੇਣ ਤਸੀਹੇ ਰੱਜ ਕੇ, ਭਾਵੇਂ ਰੱਜ ਪਿਆਲਣ ਜ਼ਹਿਰ, ਮੇਰੇ ਪੁੱਤਰ ਸਾਗਰ ਜ਼ੋਰ ਦਾ, ਹਰ ਹਰ ਬਾਂਹ ਇੱਕ ਇੱਕ ਲਹਿਰ। ਇਹ ਹੈ ਆਪਟੀਮਿਜ਼ਮ। ਔਰ ਸਿੱਖ ਕੌਮ ਦੀ ਡੈਸਟਨੀ ਦੇ ਉੱਤੇ ਮੈਂ ਕੋਟ ਵੀ ਕੀਤੀ ਸੀ। ਇੱਕ ਇਵੈਂਟ ਮੈਂ ਸੀਐਟਲ ਸੀ ਤੇ ਉੱਥੇ ਇੱਕ ਸੱਜਣ ਸੁਣਾਉਣ ਲੱਗੇ, ਕਹਿੰਦੇ ਮੇਰੇ ਪਾਕਿਸਤਾਨੀ ਮਿੱਤਰ ਨੇ ਤੇ ਉਹਨਾਂ ਦੇ ਬੇਟੇ ਨੇ, ਉਹਨਾਂ ਦਾ ਬੇਟਾ ਉਹਨਾਂ ਦੇ ਫਾਦਰ ਨਾਲ ਉਹ ਆਪਣਾ ਉਹਨਾਂ ਦਾ ਮਿੱਤਰ ਗੱਲ ਸੁਣਾਉਂਦਾ ਕਿ ਜਦੋਂ ਹਮਲਾ ਹੋਇਆ ਵੀ ਅਸੀਂ ਲਾਹੌਰ 'ਚ ਸੀ ਤੇ ਮੈਂ ਆਪਣੇ ਅੱਬੂ ਨੂੰ ਕਿਹਾ ਕਿ ਜੀ ਇਹ ਇੰਦਰਾ ਗਾਂਧੀ ਨੇ ਇਵੇਂ ਕੀਤਾ। ਉਹ ਵੀ ਦੇਖ ਰਹੇ ਸੀ। ਉਹਨਾਂ ਨੇ ਕਿਹਾ ਵੀ ਇੰਦਰਾ ਤੇ ਗਈ ਤੇ ਕਹਿੰਦੇ ਮੈਂ ਕਿਹਾ ਨਹੀਂ ਅੱਬੂ ਜੀ, ਉਹਦੀ ਬੜੀ ਸਿਕਿਉਰਿਟੀ ਹੈ, ਉਹਨੂੰ ਬੜਾ ਉਹਦੇ ਤੱਕ ਪਹੁੰਚਣਾ ਸੌਖਾ ਨਹੀਂ ਹੈ। ਤੇ ਉਹ ਕਹਿੰਦਾ ਵੀ ਉਹ ਮੈਨੂੰ ਕਹਿੰਦਾ ਪੁੱਤਰ ਤੂੰ ਫਿਰ ਸਿੱਖਾਂ ਨੂੰ ਨਹੀਂ ਜਾਣਦਾ। ਸੋ ਜ਼ਾਹਰ ਹੈ ਕਿ ਇਹ ਜਿਹੜੀ ਅਫਜ਼ਲ ਅਹਿਸਨ ਰੰਧਾਵਾ 9 ਜੂਨ ਨੂੰ ਇਹ ਹੋਪ ਦੇ ਰਿਹਾ ਕਿ ਇਹ ਗੱਲ ਮੁੱਕੀ ਨਹੀਂ ਹੈ, ਮੈਂ ਮਰ ਨਹੀਂ ਸਕਦੀ ਕਦੇ ਵੀ, ਭਾਵੇਂ ਵੱਢਣ ਅੱਠੇ ਪੈਰ, ਭਾਵੇਂ ਦੇਣ ਤਸੀਹੇ ਰੱਜ ਕੇ, ਭਾਵੇਂ ਰੱਜ ਪਿਆਲਣ ਜ਼ਹਿਰ, ਮੇਰੇ ਪੁੱਤਰ ਸਾਗਰ ਜ਼ੋਰ ਦਾ, ਹਰ ਹਰ ਬਾਂਹ ਇੱਕ ਇੱਕ ਲਹਿਰ, ਮੇਰੇ ਪੁੱਤਰ ਪਿੰਡੋਂ ਪਿੰਡ ਨੇ, ਮੇਰੇ ਪੁੱਤਰ ਸ਼ਹਿਰੋ ਸ਼ਹਿਰ, ਮੇਰੀ ਉਮਰ ਕਿਤਾਬ ਦਾ ਵੇਖ ਲੈ, ਤੂੰ ਹਰ ਹਰ ਵਰਕਾ ਪੜ, ਜਦੋਂ ਭਾਰੀ ਬਣੀ ਹੈ ਮਾਂ ਤੇ, ਮੇਰੇ ਪੁੱਤਰ ਆਏ ਚੜ, ਪੜ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ, ਪੜ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਣ, ਸੁਣ ਰਾਈਆ ਰਾਹੇ ਜਾਂਦਿਆਂ, ਤੂੰ ਲਿਖ ਰੱਖੀ ਇਹ ਬਾਤ, ਮੇਰਾ ਡੁੱਬਿਆ ਸੂਰਜ ਚੜ੍ਹੇਗਾ, ਓੜਕ ਮੁੱਕੇਗੀ ਇਹ ਰਾਤ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੀ ਸਾਡੇ ਜਿਹੜੇ ਜੂਨ 84 ਦੇ ਘੱਲੂਘਾਰੇ ਵਿੱਚ ਜਿਹੜੇ ਸ਼ਹੀਦ ਹੋਏ ਸ਼ਹੀਦਾਂ ਨੂੰ ਤੁਸੀਂ ਬਹੁਤ ਹੀ ਅਹਿਮ ਆਪਣੇ ਵਿਚਾਰਾਂ ਨਾਲ ਟ੍ਰਿਬਿਊਟ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।